ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਸਗਲ ਗੁਣਾ ਕੀ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੋ ਦਰਸ਼ਨ ਨਾਨਕ ਬਲਿਹਾਰੀ, ਜੀੜਾ ਬਲ ਬਲ ਕੀਨਾ। ਪਹਿਲਾ ਮਰਨ ਕਬੂਲ, ਪਹਿਲਾ ਮਰਨ ਕਬੂਲ। ਜੀਵਨ ਕੀ ਛੱਡ ਆਸ, ਹੋ ਸਭਨਾ ਕੀ ऋण का। तो आओ हमारे पास, ज्यों बुलावे त्यों बोले स्वामी। कुदरत कवन हमारी, साध संग नानक जस गायो। जो प्रभ की अत प्यारी, साध संग नानक जस गायो। जो प्रभ की अत प्यारी। धन धन श्री गुरु ग्रंथ ਸਾਹਿਬ सच्चे पातशाह जी ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਮਿਲ ਬੈਠੀ ਸਤ ਸੰਗੀ ਪਿਆਰਿਓ, ਬਿਰਤੀਆਂ ਦੀ ਇਕਾਗਰਤਾ ਕਰੀਏ। ਅਦਬ ਸਤਿਕਾਰ ਨਾਲ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ, ਦਿਓ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਆਪਾਂ 30 ਸਾਲ ਪਹਿਲਾਂ ਵਰਤਿਆ ਹੋਇਆ ਸਿੱਖ ਕੌਮ ਨਾਲ ਅੱਤ ਦਾ ਦੁਖਦਾਈ ਘੱਲੂਘਾਰਾ ਤੇ ਉਹਦੀ ਵਿਚਾਰ ਅੱਜ ਤੋਂ ਆਪਾਂ ਆਰੰਭ ਕਰਨੀ ਹੈ। ਜਿਤਨੇ ਵੀ ਦਿਨ ਲੱਗਣਗੇ ਉਤਨੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗਾ। ਪਹਿਲੋਂ ਮੈਂ ਕੁਝ ਬੇਨਤੀਆਂ ਕਰਨੀਆਂ ਨੇ ਸਾਕੇ ਦੀ ਗੱਲ ਸ਼ੁਰੂ ਕਰਨ ਤੋਂ। ਇਤਨੀ ਵੀ ਅਰਜ਼ ਕਰਾਂ, ਇਹ ਸਾਕਾ ਇਕੱਲੇ ਸਿੱਖਾਂ ਨੂੰ ਨਹੀਂ ਬਲਕਿ ਹਰ ਇੱਕ ਨੂੰ ਸੁਣਨਾ ਚਾਹੀਦਾ ਹੈ। ਕੋਈ ਹਿੰਦੂ ਵੀਰ, ਕੋਈ ਮੁਸਲਮਾਨ, ਬਿਲਕੁਲ ਤਵਾਰੀਖੀ ਪੰਨੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ। ਹਰ ਇੱਕ ਬੰਦਾ ਸੁਣੇ। ਜੇ ਉਹਨੂੰ ਲੱਗਿਆ ਵੀ ਸਿੱਖਾਂ ਨੇ ਬਿਲਕੁਲ ਗਲਤ ਕੀਤਾ ਹੈ ਜਾਂ 20% ਵੀ ਗਲਤ ਕੀਤਾ ਹੈ, ਤੇ ਉਹਨੂੰ ਹੱਕ ਹੋਵੇਗਾ ਇਸ ਗੱਲ ਕਰਨ ਦਾ ਵੀ ਤੁਸੀਂ ਸੱਚ ਨਹੀਂ ਕਹਿ ਰਹੇ। ਹਰ ਇੱਕ ਬੰਦੇ ਨੂੰ ਇਹ ਸਾਕਾ ਸੁਣਨਾ ਚਾਹੀਦਾ ਹੈ, ਸਾਡੇ ਨਾਲ ਕੀ ਕੁਛ ਵਰਤੀ। ਦੂਜੀ ਗੱਲ, ਅਸੀਂ ਸਾਡੇ ਕੋਲ ਮੀਡੀਆ ਨਾ ਹੋਣ ਕਰਕੇ ਤੇ ਅਸੀਂ ਆਪਣੀ ਗੱਲ ਅੱਜ ਤੱਕ ਦੁਨੀਆ ਨੂੰ ਦੱਸ ਨਹੀਂ ਸਕੇ, ਜਿਹਦਾ ਕਾਰਨ ਹੈ ਲੋਕਾਂ ਦੀਆਂ ਨਜ਼ਰਾਂ ਵਿੱਚ ਅਸੀਂ ਇੱਕ ਦੋਸ਼ੀ ਜਿਹੇ, ਕਾਤਲ ਜਿਹੇ, ਜ਼ਾਲਮਾਨਾ ਬਿਰਤੀ ਜੇ ਵਾਲੇ ਬਣਾ ਕੇ ਰੱਖ ਦਿੱਤੇ ਗਏ। ਤੁਸੀਂ ਸਾਕੇ ਦੇ ਅਖੀਰ ਤੱਕ ਜਿੰਨੇ ਦਿਨ ਵੀ ਆਪਾਂ ਚੱਲਣਾ, ਅਖੀਰ ਵਿੱਚ ਜਾ ਕੇ ਫੈਸਲਾ ਕਰਿਓ ਪਰ ਸੰਤ ਜਰਨੈਲ ਸਿੰਘ ਨੂੰ ਜਾਂ ਕੌਮੀ ਦਰਦੀਆਂ ਨੂੰ ਕੀ ਕਰਨਾ ਚਾਹੀਦਾ ਸੀ। ਜੇ ਉਹਨਾਂ ਨੂੰ ਕਿਰਪਾਨ ਨਹੀਂ ਸੀ ਚੁੱਕਣੀ ਚਾਹੀਦੀ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਸੀ। ਤੁਸੀਂ ਆਪ ਸੋਚ ਕੇ ਫੈਸਲਾ ਕਰਿਓ, ਜਿਹੜੇ ਵੀ ਸੁਣ ਰਹੇ ਨੇ। ਨਿਰਪੱਖ ਮੈਂ ਤੁਹਾਡੇ ਨਾਲ ਸਾਂਝ ਕਰਨ ਦੀ ਕੋਸ਼ਿਸ਼ ਕਰਾਂਗਾ। ਤੀਜੀ ਗੱਲ, ਮੈਂ ਸਾਕਾ ਤੁਹਾਨੂੰ ਕਿਸੇ ਜਜ਼ਬਾਤ ਨੂੰ ਭੜਕਾਉਣ ਵਾਸਤੇ ਸਾਂਝਾ ਨਹੀਂ ਕਰਨ ਲੱਗਾ, ਬਿਲਕੁਲ ਵੀ ਨਹੀਂ। ਅਗਰ ਇਹ ਸਾਕੇ ਨੂੰ ਸੁਣ ਕੇ ਕੋਈ ਭਟਕਦਾ ਹੈ
ਤਾਂ ਮੈਂ ਸਮਝਣਾ ਵੀ ਉਹ ਆਪਣੇ ਅਕੀਦੇ ਤੋਂ ਡੋਲਿਆ ਹੋਇਆ ਬੰਦਾ ਹੈ। ਸਾਕੇ ਨੂੰ ਸੁਣ ਕੇ ਬਿਲਕੁਲ ਨਾ ਜੀ ਭਟਕਿਓ। ਨਾ ਮੇਰੀ ਕੋਈ ਤਮੰਨਾ ਵੀ ਤੁਸੀਂ ਹਥਿਆਰ ਚੁੱਕ ਕੇ ਕੋਈ ਇਹੋ ਜਿਹੇ ਬਦਲੇ ਦੀ ਭਾਵਨਾ ਆਪਣੇ ਦਿਲ ਵਿੱਚ ਰੱਖਿਓ, ਬਿਲਕੁਲ ਵੀ ਨਹੀਂ। ਮੈਂ ਤਾਂ ਆਪਣੀ ਕੌਮ ਨਾਲ ਵਰਤਿਆ ਹੋਇਆ ਸੱਚ ਤੁਹਾਡੇ ਸਾਹਮਣੇ ਰੱਖਣਾ, ਉਹਦੇ ਵਿੱਚੋਂ ਸਿੱਖਿਆ ਲਈਏ, ਨਸ਼ਿਆਂ ਦੇ ਵਿੱਚੋਂ ਬਾਹਰ ਨਿਕਲੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਜੁੜੀਏ। ਜਥੇਬੰਦੀਆਂ ਜਿਹੜੀਆਂ ਅਸੀਂ ਅੱਜ ਧੜੇਬੰਦੀਆਂ ਬਣਾ ਕੇ ਬੈਠੇ ਹੋਏ ਆ, ਉਹਦੇ ਵਿੱਚੋਂ ਬਾਹਰ ਨਿਕਲੀਏ। ਜਦੋਂ ਗੋਲੀਆਂ ਮਾਰੀਆਂ ਸੀ ਉਦੋਂ ਕਿਸੇ ਨੇ ਵੇਖਿਆ ਵੀ ਇਹ ਟਕਸਾਲੀ ਹੈ, ਉਦੋਂ ਕਿਸੇ ਨੇ ਨਹੀਂ ਵੇਖਿਆ ਵੀ ਇਹ ਰਾਧਾ ਸੁਆਮੀ ਹੈ, ਉਦੋਂ ਕਿਸੇ ਨੇ ਨਹੀਂ ਵੇਖਿਆ ਭਈ ਇਹ ਕੋਈ ਮਸ਼ੀਨਰੀ ਹੈ, ਉਦੋਂ ਕਿਸੇ ਨੇ ਨਹੀਂ ਵੇਖਿਆ ਭਈ ਇਹ ਕੋਈ ਅਖੰਡ ਕੀਰਤਨੀ ਹੈ, ਕਿਸੇ ਨੇ ਨਹੀਂ ਵੇਖਿਆ। ਉਦੋਂ ਕਿਸੇ ਨੂੰ ਕਿਸੇ ਨਾਲ ਵਾਸਤਾ ਨਹੀਂ ਸੀ। ਉਦੋਂ ਸਿਰਫ ਸਿੱਖ ਦੇਖਿਆ ਗਿਆ ਤੇ ਗੋਲੀਆਂ ਮਾਰੀਆਂ ਗਈਆਂ। ਜੇ ਬਿਨਾਂ ਕਿਸੇ ਗੱਲ ਤੋਂ ਸਿੱਖ ਦੇ ਗੋਲੀਆਂ ਮਾਰੀਆਂ ਗਈਆਂ ਤੇ ਅੱਜ ਤਾਂ ਫਿਰ ਆਪਾਂ ਧੜੇਬੰਦੀਆਂ ਛੱਡ ਕੇ ਸਾਕਾ ਦਰਬਾਰ ਸਾਹਿਬ ਤੇ ਸਭ ਦਾ ਸਾਂਝਾ ਹੈ ਨਾ। ਦਰਬਾਰ ਸਾਹਿਬ ਤੇ ਇਕੱਲੇ ਟਕਸਾਲੀਆਂ ਦਾ ਨਹੀਂ ਹੈ, ਦਰਬਾਰ ਸਾਹਿਬ ਤੇ ਇਕੱਲੇ ਅਖੰਡ ਕੀਰਤਨੀਆਂ ਦਾ ਨਹੀਂ ਹੈ, ਦਰਬਾਰ ਸਾਹਿਬ ਤੇ ਇਕੱਲੇ ਮਸ਼ੀਨੀਆਂ ਦਾ ਨਹੀਂ ਹੈ, ਦਰਬਾਰ ਸਾਹਿਬ ਤੇ ਹੋਰ ਕਿਸੇ ਜਥੇਬੰਦੀ ਦਾ ਨਹੀਂ ਹੈ। ਦਰਬਾਰ ਸਾਹਿਬ ਤੇ ਸਭ ਦਾ ਸਾਂਝਾ ਹੈ ਨਾ। ਜੋ ਕੁਝ ਉੱਥੇ ਵਰਤੇ ਆ ਤੇ ਅੱਜ ਆਪਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਚਾਹੀਦਾ ਹੈ। ਇੱਕ ਮਰਿਆਦਾ ਸਿੱਖਿਆ ਲਈਏ। ਮੈਂ ਬਹੁਤ ਵਾਰੀ ਇੱਕ ਬੇਨਤੀ ਕਰਨਾ, ਗੱਲ ਬੜੀ ਕੌੜੀ ਹੈ ਪਰ ਸਮਝਣ ਦੀ ਕੋਸ਼ਿਸ਼ ਕਰਿਓ। ਜੇ ਅੱਜ ਸਾਡੀ ਕੌਮ ਸਿਰਫ ਦੋ ਗੱਲਾਂ ਵਿੱਚ ਉਲਝ ਕੇ ਰਹਿ ਗਈ ਹੈ, ਰੁਮਾਲਿਆਂ ਵਿੱਚ ਜਾਂ ਦੁਮਾਲਿਆਂ ਵਿੱਚ। ਦੋਨੇ ਗੱਲਾਂ ਦਾ ਸੱਚ ਅਸੀਂ ਨਹੀਂ ਸਮਝ ਸਕੇ। ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਖਾਲਸੇ ਦੇ ਪਵਿੱਤਰ ਪ੍ਰਕਾਸ਼ ਦਿਵਸ ਦੀ ਗੱਲ ਹੁੰਦੀ ਹੋਵੇ, ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਸ ਹੋਲੇ ਮਹੱਲੇ ਦੀ ਗੱਲ ਹੁੰਦੀ ਹੋਵੇ ਤੇ ਸਾਡੀ ਕੌਮ ਦਾ ਕਦੇ ਕੋਈ ਲੇਖ ਨਹੀਂ ਛਪਦਾ, ਕਦੇ ਕੋਈ ਫੋਟੋ ਇਹੋ ਜਿਹੀ ਨਹੀਂ ਆਉਂਦੀ ਵੀ ਸਾਡੀ ਕੌਮੀ ਪੱਧਰ ਦੇ ਉੱਤੇ ਅਸੀਂ ਕੋਈ ਫੈਸਲਾ ਕੀਤਾ ਹੋਵੇ, ਅਸੀਂ ਆਪਣੀ ਕੌਮ ਦੀ ਬਿਹਤਰੀ ਲਈ ਕੁਝ ਸੋਚਿਆ ਹੋਵੇ। ਸਾਡੀਆਂ ਕੀ ਫੋਟੋਆਂ ਹੋਣਗੀਆਂ? ਕੋਈ ਨਿਹੰਗ ਸਿੰਘ ਬਹੁਤ ਉੱਚੀ ਲੰਮੀ ਪੱਗ ਬੰਨੀ ਹੋਈ ਤੇ ਕਈ ਖੰਡੇ ਲਾਏ ਹੋਏ ਤੇ ਉਹਦੇ ਕੋਲ ਖਲੋਤੇ ਹੋਏ ਕੁਝ ਸਿੰਘ ਤੇ ਉਹਦੀਆਂ ਫੋਟੋਆਂ ਖਿੱਚ ਕੇ ਪਾ ਦੇਣਗੇ ਜੀ ਆਹ ਆਨੰਦਪੁਰ ਸਾਹਿਬ ਦੇ ਵਿੱਚ ਹੋ ਰਿਹਾ। ਅੱਜ ਕੱਲ ਅਸੀਂ ਹਥਿਆਰਾਂ ਦੀ ਪ੍ਰਦਰਸ਼ਨੀ ਕਰਨੇ ਬਸ ਇੱਥੇ ਤੱਕ ਹੀ ਉਲਝ ਗਏ ਆ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਅਸੀਂ ਸਮਝ ਲਿਆ। ਮੈਂ ਕੀਮਤੀ ਤੋਂ ਕੀਮਤੀ ਰੁਮਾਲੇ ਭੇਟਾ ਕਰਦੇ ਹਾਂ, ਸ਼ਾਇਦ ਮੈਂ ਬਹੁਤਾ ਗੁਰੂ ਦੇ ਨੇੜੇ ਹੋ ਜਾਵਾਂਗਾ। ਰੁਮਾਲਿਆਂ ਵਿੱਚ ਜਾਂ ਦੁਮਾਲਿਆਂ ਵਿੱਚ ਦੋਨੇ ਗੱਲਾਂ ਵਿੱਚ ਆਪਣੀ ਕੌਮ ਉਲਝ ਕੇ ਰਹਿ ਗਈ। ਜਿਹੜੀ ਅਸਲ ਵਿੱਚ ਕਹਾਣੀ ਸੀ, ਅਸਲ ਵਿੱਚ ਜੀਵਨ ਦੀ ਸੱਚੀ ਬਾਤ ਸੀ, ਉਹਦੇ ਤੋਂ ਅਸੀਂ ਅੱਜ ਵੀ ਟੁੱਟੇ ਹੋਏ ਹਾਂ। ਹੱਥ ਜੋੜ ਬੇਨਤੀ ਕਰਾਂਗਾ, ਅਗਰ ਤੁਹਾਨੂੰ ਸ਼ਹੀਦਾਂ ਦੇ ਉੱਤੇ, ਅਗਰ ਤੁਹਾਨੂੰ ਆਪਣੀ ਕੌਮ ਦੇ ਡੁੱਲੇ ਹੋਏ ਖੂਨ ਉੱਤੇ, ਅਗਰ ਤੁਹਾਨੂੰ ਦਰਬਾਰ ਸਾਹਿਬ ਦੇ ਉੱਤੇ ਥੋੜਾ ਬਹੁਤਾ ਵੀ ਖਿਆਲ ਤਰਸ ਹੈ ਤਾਂ ਅੱਜ ਸਾਰੀਆਂ ਭਾਵਨਾਵਾਂ ਛੱਡ ਕੇ ਇਸ ਗੱਲ ਨੂੰ ਜੁੜ ਜਾਈਏ। ਇੱਕ ਹੋਕਾ ਆਪਣੇ ਜੀਵਨ ਵਿੱਚ ਰੱਖ ਲਈਏ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ। ਇੱਥੇ ਇੱਕ ਜਥੇਬੰਦੀ ਦਾ ਜ਼ਿਕਰ ਨਹੀਂ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੱਲ ਮੈਂ ਮੁੱਢੋਂ ਸੁੱਢੋਂ ਸ਼ੁਰੂ ਕਰਨੀ ਚਾਹੁੰਦਾ ਤਾਂ ਕਿ ਸਾਨੂੰ ਕਿਸੇ ਕਿਸਮ ਦਾ ਕੋਈ ਭਰਮ ਭੁਲੇਖਾ ਨਾ ਰਹਿ ਜਾਏ। ਬਿਲਕੁਲ ਵਿਸਥਾਰ ਨਾਲ ਆਪਾਂ ਕਈ ਦਿਨ ਲਾ ਕੇ ਇਸ ਸਾਕੇ ਨੂੰ, ਇਸ ਘੱਡੂ ਘਾਰੇ ਨੂੰ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ, ਸ਼ੁਰੂਆਤ ਕਰਨੀ ਚਾਹੁੰਦਾ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਨਵੀਂ ਵਿਚਾਰਧਾਰਾ ਮਨੁੱਖਤਾ ਦੇ ਸਾਹਮਣੇ ਰੱਖੀ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਉਸ ਵੇਲੇ ਗਲਬਾ ਜਿਹੜਾ ਹੈ ਉਹ ਬ੍ਰਹਮਣਇਜ਼ਮ ਦਾ, ਜਾਂ ਕਹਿ ਲਈਏ ਬ੍ਰਹਮਣੀ ਸੋਚ ਦਾ, ਇਹ ਉਹਦੇ ਉੱਤੇ ਕਬਜ਼ਾ ਹੈ। ਔਰ ਉਹ ਹਕੀਕਤ ਵਿੱਚ ਹੁੰਦੇ ਸ਼ਾਇਦ ਗੁਰਦੇਵ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਵਿਚਾਰ ਨਾ ਕਰਦੇ। ਉਹਨਾਂ ਦਾ ਜੀਵਨ ਕਰਮਕਾਂਡ ਹੀ ਸੀ ਤੇ ਜਦੋਂ ਸਤਿਗੁਰੂ ਜੀ ਨੇ ਹੋਕਾ ਲਾਇਆ, ਛੋਡੀ ਲੈ ਪਖੰਡਾ ਨਾਮ ਲਿਆ ਜਾਏ ਤਰੰਦਾ, ਤੇ ਕੁਦਰਤੀ ਗੱਲ ਹੈ ਉਹਨੂੰ ਠੋਕਰ ਤੇ ਵੱਜਣੀ ਸੀ ਨਾ, ਉਹਨੂੰ ਤਕਲੀਫ ਤੇ ਲੱਗਣੀ ਸੀ। ਜਦੋਂ ਗੁਰਦੇਵ ਉਹਨੂੰ ਇਹ ਗੱਲ ਕਹਿਣ ਭਈ ਤੁਹਾਡੇ ਜੀਵਨ ਦੇ ਅੰਦਰ ਮੈਂ ਜੋ ਵੇਖਦਾ ਉਹ ਮੈਨੂੰ ਇਉਂ ਪ੍ਰਤੀਤ ਹੁੰਦਾ, ਮਲੇਸ਼ ਧਾਨ ਲੈ ਪੂਜੇ ਪ੍ਰਾਣ,
ਤੁਸੀਂ ਮਲੇਸ਼ੀਆ ਦਾ ਧਾਨ ਲੈ ਕੇ ਪੁਰਾਣਾਂ ਦੀ ਪੂਜਾ ਕਰਦੇ ਹੋ। ਜਦੋਂ ਗੁਰਦੇਵ ਨੇ ਉਹਨਾਂ ਦੇ ਹਾਲਾਤ ਵੇਖੇ ਤੇ ਉਸ ਵੇਲੇ ਬਚਨ ਕਹੇ, ਕਹਿਣ ਲੱਗੇ, ਸੱਜਣੋ ਤੁਸੀਂ ਤਾਂ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਇਹ ਸ਼ਬਦ ਕਹੇ, ਕੇਵਲ ਸ਼ਬਦ ਹੀ ਨਹੀਂ ਕਹੇ, ਉਹਦੇ ਜਨੇਊ ਨੂੰ ਜਵਾਬ ਦਿੱਤਾ ਤੇ ਉਹਨੂੰ ਤਕਲੀਫ ਲੱਗੀ ਭਈ ਮੈਂ ਇਸ ਬੂਟੇ ਨੂੰ ਪੱਲਰ ਨਹੀਂ ਦੇਣਾ, ਮੈਂ ਇਸ ਬੂਟੇ ਨੂੰ ਪ੍ਰਫੁੱਲਤ ਨਹੀਂ ਹੋਣ ਦੇਣਾ, ਮੈਂ ਇਸ ਬੂਟੇ ਨੂੰ ਬਹੁਤਾ ਵੱਡਾ ਨਹੀਂ ਹੋਣ ਦੇਣਾ। ਉਹਨੇ ਪਹਿਲੇ ਦਿਨ ਹੀ ਮਨ ਵਿੱਚ ਠਾਣ ਲਈ। ਵਿੱਚੋਂ ਵਿੱਚੋਂ ਸਾਂਝੀਆਂ ਕਰਾਂਗਾ ਗੱਲਾਂ। ਲੱਗਦੀ ਵਾ ਉਹਨੇ ਸਿੱਖ ਧਰਮ ਦਾ ਵਿਰੋਧ ਕੀਤਾ, ਭਾਵੇਂ ਕਿਸੇ ਰੂਪ ਚ ਕਰਦਾ ਰਿਹਾ, ਪਰ ਕਰਦਾ ਰਿਹਾ। ਗੱਲ ਅੱਗੇ ਚੱਲੀ। ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਉਹਨੂੰ ਬਹੁਤੀ ਤਕਲੀਫ ਹੋਈ। ਜਦੋਂ ਬਾਬਾ ਲਹਿਣਾ ਜੀ ਨੇ ਸਪਸ਼ਟ ਕਰ ਦਿੱਤਾ ਵੀ ਮੈਨੂੰ ਮੇਰੇ ਪਿਓ ਤੋਂ ਮਿਲੀ ਹੋਈ ਵਿਰਸੇ ਵਿੱਚ ਦਾਤ ਹੈ ਵੀ ਅਸੀਂ ਦੇਵੀ ਦੇਵਤਿਆਂ ਦੇ ਪੁਜਾਰੀ ਰਹੇ, ਨਾ ਮੇਰੇ ਬਾਪੂ ਨੂੰ ਕੁਝ ਮਿਲਿਆ ਤੇ ਨਾ ਮੈਨੂੰ ਕੁਝ ਮਿਲਿਆ, ਪਰ ਆਸਾ ਕੀ ਵਾਰ ਦੀ ਇੱਕ ਪੌੜੀ ਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ। ਤੇ ਉਹ ਇਹ ਗੱਲ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲ ਗਏ, ਉਹਨਾਂ ਨੇ ਇੱਕ ਸਵਾਲ ਕੀਤਾ ਸੀ ਵੀ ਤੁਸੀਂ ਇਧਰਲੇ ਪਾਸੇ ਕਿਵੇਂ ਆ ਗਏ। ਹਜ਼ੂਰ ਨੇ ਇੱਕ ਜਵਾਬ ਦਿੱਤਾ ਸੀ, ਕਹਿਣ ਲੱਗੇ ਜਿਹੜੀ ਕੋਇਲ ਹੈ ਉਹ ਆਪਣੇ ਬੱਚੇ ਆਪ ਨਹੀਂ ਪਾਲਦੀ, ਉਹ ਆਪਣੇ ਬੱਚੇ ਕਾਂ ਦੇ ਆਲਣੇ ਵਿੱਚ ਰੱਖ ਆਉਂਦੀ ਹੈ, ਕਾਂ ਉਹਨੂੰ ਪਾਲਦਾ, ਕਾਂ ਉਹਦੇ ਆਂਡਿਆਂ ਵਿੱਚੋਂ ਬੱਚੇ ਕੱਢਦਾ ਤੇ ਕਾਂ ਉਹਨੂੰ ਪਾਲਦਾ, ਪਰ ਜਦੋਂ ਵੱਡੀ ਹੋ ਜਾਂਦੀ ਹੈ ਉਹ ਬੱਚੇ ਵੱਡੇ ਹੋ ਜਾਂਦੇ ਨੇ ਤੇ ਉਹ ਕੋਇਲ ਇੱਕ ਵਾਰੀ ਆ ਕੇ ਬੋਲਦੀ ਹੈ, ਇੱਕ ਵਾਰੀ ਬੋਲਣ ਦੇ ਨਾਲ ਹੀ ਜਿਹੜੇ ਕੋਇਲ ਦੇ ਬੱਚੇ ਨੇ ਉਹ ਕਾਵਾਂ ਦੀਆਂ ਉਡਾਰਾਂ ਨੂੰ ਛੱਡ ਕੇ ਤੇ ਕੋਇਲ ਦੀਆਂ ਉਡਾਰਾਂ ਵਿੱਚ ਜਾ ਕੇ ਸ਼ਾਮਲ ਹੋ ਜਾਂਦੇ ਨੇ। ਮੈਨੂੰ ਵੀ ਨਹੀਂ ਸੀ ਪਤਾ, ਮੈਂ ਤੁਹਾਡੇ ਕੋਲ ਪਲਿਆ ਸੀ ਤਾਂ ਮੈਂ ਕੋਇਲ ਦਾ ਬੱਚਾ, ਪਰ ਮੈਂ ਤੁਹਾਡੇ ਆਲਣੇ ਵਿੱਚ ਪਲਿਆ, ਮੈਂ ਹਿੰਦੂ ਧਰਮ ਦੇ ਆਲਣੇ ਵਿੱਚ ਪਲਿਆ। ਜਦੋਂ ਗੁਰੂ ਨੇ ਮੈਨੂੰ ਆਵਾਜ਼ ਮਾਰੀ, ਕੋਇਲ ਨੇ ਮੈਨੂੰ ਆਵਾਜ਼ ਮਾਰੀ, ਰੱਬ ਨੇ ਮੈਨੂੰ ਆਵਾਜ਼ ਮਾਰੀ, ਮੈਂ ਤੁਹਾਡਾ ਘਰ ਆਲਣਾ ਛੱਡ ਕੇ ਤੇ ਆਪਣੇ ਅਸਲ ਵਿਰਸੇ ਵਿੱਚ ਜਾ ਵੜਿਆ। ਮੈਨੂੰ ਹੁਣ ਗੁਰੂ ਘਰ ਨਾਲ ਹੀ ਪਿਆਰ ਹੈ। ਗੁਰੂ ਅੰਗਦ ਸਾਹਿਬ ਜੀ ਦਾ ਦਿੱਤਾ ਹੋਇਆ ਜਵਾਬ ਉਹਨਾਂ ਦੀ ਜ਼ੁਬਾਨ ਤਾਂ ਬੰਦ ਕਰ ਗਿਆ, ਪਰ ਦਿਲ ਦੀ ਈਰਖਾ ਨਾ ਧੋ ਸਕਿਆ। ਗੁਰੂ ਅਮਰਦਾਸ ਜੀ ਦੇ ਵੇਲੇ ਉਹਨਾਂ ਨੇ ਕੋਸ਼ਿਸ਼ ਕੀਤੀ, ਨਾਲ ਦੀ ਨਾਲ ਮੈਂ ਇਹ ਥੋੜਾ ਜਿਹਾ ਮੋਢੀ ਬੰਨਣਾ ਚਾਹੁੰਦਾ ਵੀ ਸਾਨੂੰ ਪਤਾ ਲੱਗ ਜਾਏ। ਅਹਿਮਦਾਬਾਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗਏ ਤੇ ਉਦੋਂ ਕਿਸੇ ਸਿੱਖ ਨੂੰ ਨਹੀਂ ਸੀ ਪਕੜਿਆ। ਸਿੱਖ ਧਰਮ ਤਾਂ ਦੀ ਸ਼ੁਰੂਆਤ ਹੈ। ਉਦੋਂ ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ ਪਕੜਿਆ ਸੀ ਬਾਬਰ ਹੋਰਾਂ ਨੇ, ਪਰ ਉਹਨਾਂ ਦੀਆਂ ਬਹੂ ਬੇਟੀਆਂ ਨੂੰ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਨੇ ਹੀ ਛੁਡਾ ਦਿੱਤਾ ਸੀ ਬਾਬਰ ਨੂੰ ਮਿਲ ਕੇ। ਜਿਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਛੁਡਾਇਆ, ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਵੇਲੇ ਸ਼ਿਕਾਇਤ ਕਰ ਦਿੱਤੀ, ਅਕਬਰ ਬਾਦਸ਼ਾਹ ਦੇ ਕੋਲ ਸ਼ਿਕਾਇਤ ਕਰ ਦਿੱਤੀ ਭਈ ਇਹ ਲੋਕ ਹਿੰਦੂ ਧਰਮ ਲਈ ਖਤਰਾ ਨੇ, ਇਹਨਾਂ ਦੇ ਆਪਣੇ ਧਾਰਮਿਕ ਗ੍ਰੰਥ ਨੇ, ਇਹਨਾਂ ਦੀ ਆਪਣੀ ਧਾਰਮਿਕ ਬੋਲੀ ਹੈ, ਇਹਨਾਂ ਦੀ ਆਪਣੀ ਧਾਰਮਿਕ ਬਾਣੀ ਹੈ, ਇਹਨਾਂ ਦੇ ਆਪਣੇ ਰੀਤੀ ਰਿਵਾਜ ਨੇ, ਜਿਹਦੇ ਨਾਲ ਸਾਡੇ ਧਰਮ ਨੂੰ ਬੜੀ ਠੋਕਰ ਵੱਜੀ ਹੈ ਤੇ ਸਾਡੀ ਤਮੰਨਾ ਹੈ ਵੀ ਇਹ ਧਰਮ ਬੰਦ ਹੋਣਾ ਚਾਹੀਦਾ ਹੈ। ਅਕਬਰ ਬਾਦਸ਼ਾਹ ਕੋਲ ਗਈ ਹੋਈ ਇਹਨਾਂ ਹਿੰਦੂ ਲੋਕਾਂ ਦੀ ਸ਼ਿਕਾਇਤ, ਬ੍ਰਹਮਣੀ ਸੋਚ ਵਾਲਿਆਂ ਦੀ ਸ਼ਿਕਾਇਤ, ਉਹਦੀ ਨਿਵਰਤੀ ਬਾਬਾ ਜੇਠਾ ਜੀ ਨੇ ਜਾ ਕੇ ਕੀਤੀ। ਇਤਨੀ ਕੋ ਵੱਡੀ ਜਿੱਤ ਹੋਈ ਤੇ ਅਕਬਰ ਬਾਦਸ਼ਾਹ ਖੁਦ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਤੇ ਗੁਰੂ ਚਰਨਾਂ ਵਿੱਚ ਆ ਕੇ ਲੰਗਰ ਛਕ ਕੇ ਗਿਆ। ਇੱਕ ਪਲ ਮੈਂ ਰੋਕਣ ਲੱਗਾ, ਵਿੱਚੋਂ ਵਿੱਚੋਂ ਕਿਤੇ ਕਿਤੇ ਆਪਾਂ ਨੂੰ ਲੋੜ ਪਿਆ ਕਰੇਗੀ ਇਸ ਗੱਲ ਦੀ। ਅੱਜ ਵੀ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ, ਅਗਰ ਕੋਈ ਨਿਰਪੱਖ ਹੋ ਕੇ ਵਿਚਾਰ ਸੁਣੇ ਨਾ ਤੇ ਅੱਜ ਵੀ ਉਹ ਸਿੱਖ ਧਰਮ ਵਿੱਚ ਸ਼ਾਮਲ ਹੋ ਜਾਏਗਾ। ਮੈਨੂੰ ਅੱਜ ਵੀ ਇਸ ਗੱਲ ਦਾ ਮਾਣ ਹੈ ਆਪਣੇ ਵਿਰਸੇ ਦੇ ਉੱਤੇ। ਜੇ ਕੋਈ ਅੱਜ ਵੀ ਨਿਰਪੱਖ ਹੋ ਕੇ ਸਿੱਖਾਂ ਦੀ ਗੱਲ ਸੁਣੇ ਨਾ, ਵੀ ਵਕਤੀ ਸਰਕਾਰਾਂ ਨੇ ਸਾਡੇ ਨਾਲ ਕੀ ਕੀਤਾ, ਬ੍ਰਹਮਣੀ ਸੋਚ ਨੇ ਸਾਡੇ ਨਾਲ ਕੀ ਕੀਤਾ, ਉਹ ਅੱਜ ਵੀ ਸਿੱਖ ਧਰਮ ਦੀ ਹਾਮੀ ਭਰੇਗਾ। ਮੈਨੂੰ ਪੂਰਨ ਆਸ ਹੈ, ਪਰ ਅਸੀਂ ਦੱਸ ਹੀ ਨਹੀਂ ਸਕੇ, ਗੱਲ ਵੱਖਰੀ ਹੈ।
गल मैं उत्थों ही शुरू करन लगा। अकबर बादशाह बड़ा प्रभावित होया ते गुरु चरणों में आया। उस तो बाद विच गुरु रामदास जी के वेले विच फिर ब्रह्मणी अपनी चालां ते चलते रहे पर कामयाब ना होए। बड़ियां कोशिशां कीतियां उन्होंने। गुरु अर्जन पातशाह जी का वक्त आया, फिर उन्होंने अपनियां चालां चलियां, जिहदे विचों नतीजा निकलिया चंदू वर्गियां दियां चतराइयां ने, चंदू वर्गियां दियां दुष्टताइयां ने, कान्हा वर्गियां दियां दुष्टताइयां ने। उन्हें इहो जिहे कर्म कीते, गुरु अर्जन पातशाह जी महाराज तत्ती तवी ते बिठा के शहीद कर दिते गए। इत्थे भी ब्रह्मणी सोच का ही बहुता कर्म है। छेवें पातशाह का वक्त आया, छेवें पातशाह ने 2 किरपाना पहन के स्पष्ट कर दिता, साडा घर किसी की खुशामद नहीं करता। ते उदों भी उन्होंने बड़ी तकलीफ हुई। चंदू दियां चलाकियां ने फिर दोबारे कोशिश की, गुरु हरगोबिंद साहब जी को ग्वालियर के किले में कैद करवाया। यह भी ब्रह्मणी सोच सी। छेवें पातशाह के वेले जेड़ी सतगुरु जी के उत्ते एक ब्राह्मण ने खिडावे के तौर पर दही विच पिला के जहर मिला के उन्होंने गुरु हरगोबिंद साहब को बचपन में खोनी चाहिए सी। यह भी उन्होंने ही ब्रह्मणी सोच सी, याद रखे जे। मैं सिर्फ इशारे साझे कर रहे हैं ताकि सानू मूलों पता लग जाए भी की कुछ साडे नाल वरतिया। छेवें पातशाह के वेले चंदू की औलाद अते एक होर हिंदू है कट्टर ब्रह्मणी सोच का मालक भगवान दास घेरड़, ते इन्हां दोनों के कारण एक जंग हुंदा है। दोनों के कारण एक जंग हुंदा, बकायदा गुरु घर दे 4 जंगां विचों एक जंग इन्हां दोनों के कर्मां के कारण है। शीतला की पूजा करने लई वार वार मनाउणा, यह भी इन्हां दी एक ब्रह्मणी सोच सी। 7वें पातशाह का वक्त आ गया। 7वें पातशाह के वेले भी इन्हां ने कोई कमी नहीं छड्डी। उदों भी इन्हां ने कोशिश की भाई गुरु हरराय साहब सच्चे पातशाह के घर कदे ब्राह्मण का लड़का, कदे कोई होर ब्रह्मणी सोच लेके जिउंदे नूं मरे नूं जिउण दीयां गल्लां इत्यादि को सारियां रख दित्तियां। 8वें पातशाह का वक्त आ गया। उहदे वेले तां बिल्कुल ही स्पष्ट है, इतिहास में कोई शंका ही नहीं रह जाता। 8वें पातशाह के वेले उन्होंने गुरु घर के सामने एक कोड़ी लिया के बिठा दिता भी जे ते एदा इलाज कर दिता सजना फिर तां तेरी देह रोकता, जे ना होया ते असीं ये गल करांगे प्रगट कर देंगे दुनिया में भाई गुरु हरकृष्ण साहब जी के अंदर हुण वो जोत नहीं है। ये बच्चियां वाली कहानी बन गई है। 8वें पातशाह के वेले ब्रह्मणी सोच ही सी जिहड़ी पंजोखरा साहब दे विच आके लाल चंद के रूप में टकराउंदी है। वो आके चर्चा करता है ते इत्थे गुरु का प्यार वाला भाई छज्जू झिऊर वो गुरमत की फिलॉसफी नूं इस ढंग नाल बयान करता है। लाल चंद गुरु घर का सिख बन जाता है। आया सी हल्ला करन वास्ते और वो गुरु घर का श्रद्धालु बन के गया ते चमकौर की गढ़ी में शहीद होया लाल सिंह बन के। 9वें पातशाह के वेले कई बारी मेरा दिल करता है कितना चंगा हुंदा जे हिंदुस्तान की करंसी के उत्ते, क्योंकि बहुता राज इन्हां दा हिंदुस्तान दे विच ब्रह्मणी लोगों के कोल ही रहा, कितना चंगा हुंदा जे अज वो परोपकार करके अपने परोपकार किए हुए नूं सोचते मन विच ते हिंदुस्तान की करंसी उत्ते वड्डे नोट उत्ते धन गुरु तेग बहादुर साहब सच्चे पातशाह की फोटो छापनी चाहिए सी। उन्होंने पता लगना चाहिए सी भी साडा कोई राष्ट्र बापू है तो धन गुरु तेग बहादुर साहब सच्चा पातशाह जिन्हें साडे गल विच पए हुए जनेऊ अते तिलक की राखी की सी।
पर ना शुकरे रोगां दा घाटा नहीं है। उन्हां महात्मा गांधी दीयां फोटोआं ते छापियां, पर धन गुरु तेग बहादुर साहब महाराज की फोटो नहीं छापी, या सिक्खी दे किसी विरसे नूं उजागर करने वाली कोई तस्वीर नहीं है। नौवें पातशाह ने जिहड़ी कुर्बानी दे के ते उन्हां दे तिलक जंजू दे राखे बने, वो गल किसी तो लुकी छुपी नहीं है, अज बिल्कुल सारे संसार के सामने है। ये गल वखरी है, उहदा शुकराना करन दी बजाए ये अज प्रगट करन लगे हुए ने भी गुरु तेग बहादुर साहब जी ने जिहड़ी शहादत दिती वो तिलक जंजू वास्ते नहीं दिती, ਉਹਦੇ कई होर कारण घड़े जा रहे हैं। पर इतिहास के पन्नियां ते उकरिया होया सच वो कदे भी दुनिया दे विच झुठलाया नहीं जा सकता। ना शुकरे लोगां ने इन्हां दा शुक्र करन दी बजाए धन गुरु तेग बहादुर साहब दियां आंदरां दा वट के पाया होया जनेऊ, धन गुरु तेग बहादुर साहब जी दे लहू दा लग्या होया तिलक, इन्हां ना शुकरे लोगां ने अपने जीवन विचों उहदी कदर कीमत नहीं जानी। 10वें पातशाह दा वक्त आया, एक बारी मैं फिर दोबारे तुहाडे सामने एक परोपकार रखना है ते इन्हां दी तस्वीर रखनी है। ध्यान दे के समझियो, मैं बेनती बार बार करा। गुरु हरगोबिंद साहब ने ग्वालियर के किले विचों जिहड़े 52 राजे छुड़वाए सन, उन्हां विचों एक राजा सी तारा चंद। यह बिलासपुर का राजा है। तारा चंद का पुत्र है दीप चंद, दीप चंद का पुत्र है भीम चंद। देखो तिन्ने ही नाम ने, सिर्फ कोई बहुती वड्डी गल नहीं, सौखी जी है। तारा चंद, दीप चंद, भीम चंद। गुरु हरगोबिंद साहब सच्चे पातशाह नूं छुड़ा के लेके आउंदे ने तारा चंद नूं ग्वालियर के किले विचों। गुरु हरगोबिंद साहब का पुत्र है गुरु तेग बहादुर साहब, गुरु तेग बहादुर साहब का पुत्र है गुरु गोबिंद सिंह सच्चा पातशाह। गुरु गोबिंद सिंह साहब सच्चे पातशाह का दादा गुरु हरगोबिंद साहब जी। इधर राजियां दे विचों भीम चंद का दादा तारा चंद, भीम चंद के दादे तारा चंद नूं गुरु गोबिंद सिंह का दादा गुरु हरगोबिंद साहब ग्वालियर के किले चों छुड़ा के लेके आउंदा है। उन्हें उत्थे रुड़ के मर जाना सी। जिहदे उत्ते एडा वड्डा परोपकार किया, गुरु हरगोबिंद साहब का पोतरा बन गया गुरु गोबिंद सिंह सच्चा पातशाह, ते तारा चंद का पोतरा बन गया भीम चंद। और भीम चंद ने जिहड़ा भंगाणी का पहला युद्ध होया वो इस पापी भीम चंद के कारण होया। एक साडे कीते हुए परोपकारां दा मुल की पाउंदे ने। मैं ताइयों बेनती की है भी साके दीयां गल्लां कदे सिख ना जे सुनियो, सारे सुनियो। अगर तुहानूं लगे भी बेइंसाफी होई है तो मैं समझांगा भी तुहाडी हमदर्दी साडे लई बहुत वड्डी गल होवेगी। उहदा अगे पुत्र अजमेर चंद है। रो विचार कदे फिर सही, मैं जिहड़ी अगली लड़ी तोड़नी चाहुंदा। इतिहासक पन्नियां दे उत्ते यह सच है भी गंगू गुरु घर विच 22 साल रहा। मैं रसोईया नहीं कहंदा, किसी तरीके वो गुरु घर की सेवा विच 22 साल रहा। हैरानी की गल है 22 साल विच उहदे अंदर ब्रह्मणीवाद खत्म नहीं होया ते गुरु घर की विचार प्रगट नहीं जी हुई। उहदे 22 साल जिंदगी दे गुजरे। फिर भी जदों वो अज साहबजादियां नूं लैके गया ते साहबजादियां नूं लिजा के उन्हें जो कर्म करके, अल्लाह यार खां जोगी का बोल मैनूं चेते आ जाता है, दुनिया में आके अपना नाम बदनाम कर गया, दुश्मन भी जो करना सका वो काम कर गया। निके जे पैसियां दी थैली पिछे 22 साल गुरु घर विचों खाधे हुए प्रशादे पानी भुला के आखिरकार इतना ना शुक्रा निकलिया
ਉਹਨੇ ਆਪਣੇ ਘਰ ਨੂੰ, ਆਪਣੇ ਮੂੰਹ ਨੂੰ, ਆਪਣੇ ਹੱਥਾਂ ਨੂੰ ਸਾਹਿਬਜ਼ਾਦਿਆਂ ਦੇ ਖੂਨ ਨਾਲ ਰੰਗ ਲਿਆ। ਸ਼ਾਇਦ ਸਰਹੰਦ ਦੀ ਦੀਵਾਰ ਵੀ ਰੋਂਦੀ ਅੱਜ ਨਜ਼ਰ ਆ ਜਾਏਗੀ, ਪਰ ਉਸ ਪਾਪੀ ਦੇ ਅੰਦਰ ਦਇਆ ਵਾਲੀ ਬਾਤ ਨਹੀਂ ਜੇ ਆਈ। ਇਸੇ ਦਾ ਕਰਮ ਹੈ। ਅੱਗੇ ਤੱਕ ਜਾ ਕੇ, ਇਹ ਬੜੀ ਦੂਰ ਤੱਕ ਜਾ ਕੇ ਨਾ ਸ਼ੁਕਰੇ ਲੋਕ ਰਹਿੰਦੇ ਨੇ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਇਤਨੀਆਂ ਮਹਾਨ ਕੁਰਬਾਨੀਆਂ ਗੁਰੂ ਘਰ ਨੇ ਇਹਨਾਂ ਲਈ ਕੀਤੀਆਂ। ਇਤਿਹਾਸ ਦੇ ਪੰਨਿਆਂ ਤੇ ਬੇਅੰਤ ਥਾਵਾਂ ਤੇ ਇਹੋ ਜਿਹੀਆਂ ਗੱਲਾਂ ਤੁਹਾਨੂੰ ਮਿਲਣਗੀਆਂ, ਜਿੱਥੇ ਕਦੇ ਬ੍ਰਾਹਮਣਾਂ ਦਾ ਲੜਕਾ ਜਿਉਂਦਾ ਕਰਨ ਦੀ ਕਹਾਣੀ ਆ ਜਾਏਗੀ। ਇਹ ਗੱਲ ਵੱਖਰੀ ਹੈ, ਮੈਂ ਉਸ ਪਾਸੇ ਨਹੀਂ ਜਾਣਾ, ਕਰਾਮਾਤਾਂ ਵਾਲੇ ਪਾਸੇ। ਕਦੇ ਬ੍ਰਾਹਮਣਾਂ ਦੀਆਂ ਲੜਕੀਆਂ ਨੂੰ ਵਿਆਹੁਣ ਦੀ ਕਹਾਣੀ ਆ ਜਾਏਗੀ, ਪਰ ਵਾਰ-ਵਾਰ ਗੁਰੂ ਘਰ ਵਿੱਚੋਂ ਮਦਦ ਲੈਂਦੇ ਰਹੇ। ਹੁਣ ਮੈਂ ਅੱਗੇ ਤੁਰਨਾ ਚਾਹੁੰਦਾ। ਉਸ ਤੋਂ ਬਾਅਦ ਗੱਲ ਆਈ ਬਾਬਾ ਬੰਦਾ ਸਿੰਘ ਬਹਾਦਰ ਦੀ। ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਵੀ ਇਹਨਾਂ ਲੋਕਾਂ ਨੇ ਘੱਟ ਨਹੀਂ ਕੀਤੀ। ਉਦੋਂ ਵੀ ਗੁਰੂ ਘਰ ਦੇ ਗਦਾਰਾਂ ਵਿੱਚੋਂ ਜਿਹੜੇ ਟਾਊਟ ਨੇ ਨਾ ਇਤਿਹਾਸ ਵਿੱਚ ਸਾਹਮਣੇ ਪ੍ਰਗਟ ਹੁੰਦੇ, ਉਹ ਇਹ ਬ੍ਰਹਮਣੀ ਸੋਚ ਦੇ ਹੀ ਦੇਣ ਨੇ। 3 ਕੁ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਇੱਕ ਕਰਮਾ ਸ਼ੀਨਾ, ਰਾਮਾ ਰੰਧਾਵਾ, ਹਰ ਭਗਤ ਨਿਰੰਜਣੀਆਂ। ਇਹਨਾਂ ਨੇ ਬਹੁਤ ਸ਼ਿਕਾਇਤਾਂ ਕਰਕੇ ਗੁਰੂ ਘਰ ਦੀ ਜਿਹੜੀ ਜਿਤਨੀ ਵੀ ਸਿੰਘ ਸਨ, ਉਹਨਾਂ ਵਿੱਚੋਂ ਬਹੁਤ ਜ਼ਿਆਦਾ ਇਹਨਾਂ ਲੋਕਾਂ ਨੇ ਸ਼ਹੀਦ ਕਰਵਾਏ ਹੋਏ ਨੇ, ਯਾਦ ਰੱਖੇ ਜੇ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਖਾਤਰ ਇੰਨੀਆਂ ਕੁਰਬਾਨੀਆਂ ਕੀਤੀਆਂ, ਔਰ ਇਹਨਾਂ ਨੂੰ ਥਾਂ ਥਾਂ ਤੇ ਇਹਨਾਂ ਦੀਆਂ ਲੜਕੀਆਂ ਨੂੰ ਛੁਡਵਾਇਆ। ਤੁਸੀਂ ਕਦੇ ਕਮਰੂਦੀਨ ਵਰਗਿਆਂ ਦੀਆਂ ਕਹਾਣੀਆਂ ਪੜ੍ਹਿਓ ਜੇ। ਉਹ ਹਿੰਦੂਆਂ ਦੀਆਂ ਲੜਕੀਆਂ, ਬ੍ਰਾਹਮਣਾਂ ਦੀਆਂ ਲੜਕੀਆਂ ਨੂੰ ਚੁੱਕ ਕੇ ਇਤਨੇ ਬੁਰੇ ਕਰਮ ਕਰਦਾ ਸੀ। ਅੱਜ ਦਾ ਮਨੁੱਖੀ ਇਤਿਹਾਸ ਸ਼ਰਮਿੰਦਾ ਹੋ ਜਾਂਦਾ। ਉਦੋਂ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਕਮਰੂਦੀਨ ਵਰਗਿਆਂ ਨੂੰ ਕਿਲਿਆਂ ਵਿੱਚ ਬੰਨ੍ਹ ਕੇ ਸਾੜ ਦਿੱਤਾ। ਸੱਜਣਾ, ਤੂੰ ਹਿੰਦੂ ਧਰਮ ਦੀਆਂ ਲੜਕੀਆਂ ਨੂੰ ਬੇਪਤ ਕਰਨਾ, ਸਿੱਖਾਂ ਦੀਆਂ ਲੜਕੀਆਂ ਉੱਤੇ ਤੇਰੀ ਜੁਰਤ ਨਹੀਂ ਹੈ, ਪਰ ਤੂੰ ਇਹਨਾਂ ਦੀਆਂ ਲੜਕੀਆਂ ਨਾਲ ਬੇਪਤੀ ਕਰਨਾ, ਮੈਂ ਤੈਨੂੰ ਜਿਉਣ ਨਹੀਂ ਦਿਆਂਗਾ। ਇਤਨੀਆਂ ਮਹਾਨ ਕੁਰਬਾਨੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ। ਇਤਿਹਾਸ ਤੇ ਹੱਥ ਬੰਨ ਕੇ ਖਲੋਂਦਾ ਨਜ਼ਰ ਆ ਜਾਏਗਾ। ਉਸ ਤੋਂ ਬਾਅਦ ਦਾ ਵਕਤ ਬਣਦਾ ਹੈ, ਫਿਰ ਵੀ ਇਹਨਾਂ ਨੇ ਇਤਨੀਆਂ ਕੁ ਗਦਾਰੀਆਂ ਕੀਤੀਆਂ ਜਿਨ੍ਹਾਂ ਨੂੰ ਗਿਣਨਾ ਔਖਾ ਹੈ। ਮੈਂ ਸਿੱਧਾ ਛੱਡ ਕੇ ਮਿਸਲਾਂ ਤੋਂ ਅੱਗੇ ਜਦੋਂ ਸਿੱਖ ਰਾਜ ਪੈਦਾ ਹੁੰਦਾ ਹੈ, ਮੈਂ ਉਹਨਾਂ ਪੰਨਿਆਂ ਤੇ ਪਹੁੰਚਣ ਲੱਗਾ। ਸਿੱਖ ਰਾਜ ਦੇ ਵੇਲੇ ਡੋਗਰੇ, ਜਿਨ੍ਹਾਂ ਨੇ ਕਦੇ ਆਪਣੀ ਉਂਗਲੀ ਤੇ ਇੱਕ ਚੀਰ ਵੀ ਨਹੀਂ ਆਉਣ ਦਿੱਤਾ, ਜਿਨ੍ਹਾਂ ਨੇ ਆਪਣੀ ਉਂਗਲੀ ਤੇ ਇੱਕ ਚੀਰ ਵੀ ਨਹੀਂ ਆਉਣ ਦਿੱਤਾ, ਉਹ ਡੋਗਰੇ ਰਾਜ ਦਰਬਾਰ ਦੀਆਂ ਮੌਜਾਂ ਮਾਣਦੇ ਰਹੇ। ਤੇ ਜਿਹੜੇ ਹਰੀ ਸਿੰਘ ਨਲੂਏ ਵਰਗੇ ਜਾਂ ਮਹਾਨ ਯੋਧੇ ਅਕਾਲੀ ਫੂਲਾ ਸਿੰਘ ਵਰਗੇ ਆਪਣੀ ਜਾਨ ਢਾਹ ਕੇ ਸਿੱਖ ਕੌਮ ਦਾ ਥੰਮ ਬਣਦੇ ਰਹੇ ਤੇ ਸਿੱਖ ਰਾਜ ਦਾ ਥੰਮ ਬਣਦੇ ਰਹੇ। ਯਾਦ ਰੱਖਿਓ, ਜੋ ਸਰਹੱਦਾਂ ਤੇ ਰੁਲਦੇ ਰਹੇ, ਉਹਨਾਂ ਨੂੰ ਰਾਜ ਦਰਬਾਰ ਵਿੱਚ ਇੱਕ ਦਿਨ ਵੀ ਨਹੀਂ ਜੇ ਆਉਣ ਦਿੱਤਾ। ਬਹੁਤਾ ਸੱਚ ਤੁਸੀਂ ਬਰਦਾਸ਼ਤ ਨਹੀਂ ਕਰ ਪਾਵੋਗੇ। ਜਿਹੜਾ ਦਰਬਾਰ ਸਾਹਿਬ ਤੇ ਸੋਨਾ ਲੱਗਿਆ ਹੋਇਆ, ਇਹ ਕੋਈ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਧਾ ਨਹੀਂ ਹੈ, ਇਹ ਤੁਹਾਨੂੰ ਭੁਲੇਖਾ ਹੋਵੇਗਾ। ਬਹੁਤਾ ਇਤਿਹਾਸ ਮੈਂ ਸੱਚ ਕਹਿ ਵੀ ਨਹੀਂ ਸਕਦਾ, ਕਿਉਂਕਿ ਬਰਦਾਸ਼ਤ ਨਹੀਂ ਕਰਦੇ। ਇਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਧਾ ਨਹੀਂ ਹੈ, ਯਾਦ ਰੱਖਿਓ ਜੇ। ਉਸ ਵੇਲੇ ਦੇ ਹਿੰਦੂਆਂ ਦਾ, ਉਸ ਵੇਲੇ ਦੇ ਬ੍ਰਾਹਮਣਾਂ ਦਾ ਬਾਕੀ ਮੰਦਰਾਂ ਨੂੰ ਦਿੱਤਾ ਹੋਇਆ ਸੋਨਾ, ਉਹਨੂੰ ਛਪਾਉਣ ਵਾਸਤੇ ਦਰਬਾਰ ਸਾਹਿਬ ਦੇ ਉੱਤੇ ਵੀ ਸੋਨਾ ਲਵਾਇਆ ਸੀ। 35 ਪੈਸੇ ਖਰਚਾ ਸਿਰਫ ਰਾਜ ਦਰਬਾਰ ਦਾ ਦਰਬਾਰ ਸਾਹਿਬ ਤੇ ਖਰਚ ਹੋਇਆ ਸੀ। ਬਾਕੀ 65% ਜਿਹੜਾ ਖਰਚਾ ਹੈ ਉਹ ਹਿੰਦੂ ਮੰਦਰਾਂ ਤੇ ਖਰਚ ਹੋਇਆ ਹੈ। ਇਹ ਕਦੇ ਵੱਖਰੀ ਵਿਚਾਰ ਹੈ, ਫਿਰ ਸਹੀ ਕਦੇ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ। ਉਹਨਾਂ ਨੇ ਇਤਨੀਆਂ ਗਦਾਰੀਆਂ ਕੀਤੀਆਂ ਡੋਗਰਿਆਂ ਨੇ। ਇੱਕ ਇੱਕ ਸਿੱਖ ਕੁਰਬਾਨੀ ਵਾਲਾ ਸਰਦਾਰ ਕੋਹ ਕੇ ਮਾਰਿਆ। ਇੱਥੇ ਹੀ ਬਸ ਨਹੀਂ, ਫਿਰ ਜਦੋਂ ਇਹ ਵਕਤ ਆਇਆ, ਮੈਂ ਇੱਕ ਵਿੱਚ ਛੋਟੀ ਜਿਹੀ ਉਦਾਹਰਨ ਦੇਣ ਲੱਗਾ, ਮਾਫ ਕਰਨਾ। ਉਦਾਹਰਨ ਦੇ ਕੇ ਮੈਂ ਫਿਰ ਇਸੇ ਗੱਲ ਵੱਲ ਆ ਜਾਣਾ।
शायद आपनों पता होगा भी नामधारियों के विचों एक बाबा राम सिंह जी होए ने। बाबा राम सिंह जी बड़े उगे सिख होए ने, बहुत चढ़ती कला सिख होए ने। गल बकरी भी उन्होंने दूजे पासे ला लिया। बाबा राम सिंह जी होरां ने देश विरोधी, उस वेले दे हाकमां दे विरोधी आवाज उठाई ते उन्होंने उस वेले देश निकाला दे दिता। जदों देश निकाला दिता ते जहाज ते चढ़ाउण चले ने, तां उस वेले राम सिंह नूं एक गल कही, बाबा राम सिंह जी होरां नूं एक गल कही, कहण लगे तुसीं एक बंदा नाल लिजा सकदे हो, जिहदी वफादारी ते तुहानूं कोई शक नहीं है, क्योंकि तुसीं कल्लिआं नहीं रहना, ते एक बंदा असीं तुहाडे नाल भेज सकदे हां। जिहड़े बंदे नूं तुसीं कहोगे वो बंदा तुहाडे नाल भेज दिंदे। याद रखो जे बाबा राम सिंह जी होरां नाल लंमा समा गड़बई रहण वाला सिख, उन्होंने बाबा राम सिंह जी होरां ने झट उहदा नाम लिया, कहण लगे इस बंदे नूं भेज दिओ, ये मेरा गड़बईया रहा है, बहुत वफादार है, मैनूं पूर्ण यकीन है इहदे ते इहनूं भेज दिओ। जदों उहदा नाम लिया ते उस गड़बईए ने अपना गड़बा बाबा राम सिंह नूं पकड़ा के कहण लगे, बाबा जी मेरी ड्यूटी तो इत्थों तक ही सी, मैं तुहानूं देश निकाला ही दवाउणा सी, मैं दुआ चलिया, मैं ते सरकारी बंदा, तुसीं पछाणन विच गलती कीती। उन्हें उस वेले गड़बा छड्ड के गल कर दी, कहण लगे मैं तो इत्थों तक ही पहुंचाउणा सी। याद रखो जे जिवें बाबा राम सिंह ने बंदा पछाणन विच अपनी गलती की, इसे तरह अज तक सिख कौम अपना दुश्मन ते मित्र पछाणन विच अज तक गलती करती आ रही है। सानू इस गल का एहसास ही नहीं, पता नहीं साडा वफादार कौन है ते साडा विरोधी कौन है। थोड़ी एकाग्रता बनाओ, मैं बार बार बेनती करा, मैं समा बचाना चाहना है। जिहड़ी गल कर रहे साझी, सानू इस गल का अज तक नहीं पता लग सकिया। डोगरे गए ते उस तो बाद तेजा सिंह ते लाल सिंह फिर दोबारे असी वही ब्रह्मणी सोच वाले लोग फिर अगे ले आंदे ते उन्होंने अगे जड़ियां राज दियां लड़ाइयां सन वो सारियां हराइयां। श्याम सिंह अटारी वर्गे योधे उन्होंने दे कारण शहीद होए। अगे चलिए, फिर वक्त आया जदों राज भाग भी साडा सब कुछ बर्बाद हो गया, पंजाब की धरती के उत्ते गोरियां दा पैर रखिया गया। ये मैं मान नाल कहना चाहना तुहाडे चरनां विच बैठ के, अगर सब तो बाद विच गुलाम होई है तो पंजाब की धरती गुलाम हुई है। सारे हिंदुस्तान के उत्ते बरतानिया का झंडा झुलदा सी, अगर खालसे का झंडा झुलदा सी तो केवल पंजाब की धरती ते झुलदा सी, उत्थे बरतानिया का झंडा नहीं सी झुलदा। सब तो अखीर विच जाके जिहड़े पंजाबी जां पंजाब की धरती गुलाम हुई सी गोरियां दे, ते सब तो पहला आजादी की जिहड़ी गल शुरू हुई है वो पंजाब तो शुरू हुई है, उन्हां लोकां तो शुरू नहीं हुई जिहड़े लोग बहुत लंबे समय तो गुलाम बैठे सन। गोरियां दे राज वेले गोरियां नूं कढ के ते असीं एक भरोसा कर बैठे, ये भरोसा कर बैठे कि शायद कोई साडा राज भाग बन जाएगा, साडा कोई अपना घर बन जाएगा। उदों असीं बड़ी वड्डी गलती की। उदों भी असीं देश नूं आजाद करवाउण वास्ते दास कई बारी तुहाडे कोल बैठ के साझी कर चुका होया गल। देखो कदे सोच के अपने जीवन में किन्नियां कुर्बानियां असीं कीतियां। तुहानूं वक्त मिले मैं किताबां दे नाल इसलिए लवांगा भई ताकि जिन्हां नूं शक आ वो देख सकण। सरदार नारायण सिंह की लिखी किताब है क्यों कीतो विसाह, ਉਹਦੇ पन्ने 7 ਦੇ ਉੱਤੇ गल अंकित की हुई है। 121 बंदे टोटली फांसी चढ़े, 121 बंदे टोटली उदों फांसी चढ़े, जिहदे विचों 93 गुरु के सिख सन। सारे देश विचों 121
ਤੇ ਕੱਲੇ ਸਿੱਖ ਸਾਰਿਆਂ ਦੇ ਵਿੱਚੋਂ 93 ਤੇ ਸਾਰੇ ਦੇਸ਼ ਦੀ ਜਿਨ੍ਹਾਂ ਦੀ ਬਹੁਤੀ ਆਬਾਦੀ ਹੈ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਕੇਵਲ 28। ਹੁਣ ਤੁਸੀਂ ਸੋਚੋ ਵੀ ਪੰਜਾਬ ਸਿੱਖ ਕਿੰਨੀ ਕੁਰਬਾਨੀ ਦੇ ਰਹੇ ਨੇ। ਜਦੋਂ ਦੇਸ਼ ਆਜ਼ਾਦ ਹੋਇਆ 121 ਟੋਟਲੀ ਬੰਦੇ ਫਾਂਸੀ ਚੜੇ ਤੇ ਉਹਨਾਂ ਵਿੱਚੋਂ 93 ਗੁਰੂ ਕੇ ਸਿੱਖ ਸਨ, 28 ਦੂਜੇ ਸਾਰੇ ਦੇਸ਼ ਵਿੱਚੋਂ ਸਨ। ਦੂਜੀ ਗੱਲ, ਜਦੋਂ ਕਾਲੇ ਪਾਣੀ ਭੇਜਿਆ ਗਿਆ ਤੇ ਕਾਲੇ ਪਾਣੀ ਭੇਜਣ ਦੇ ਵੇਲੇ ਯਾਦ ਰੱਖੋ ਜੇ 2646 ਬੰਦੇ ਟੋਟਲੇ ਕਾਲੇ ਪਾਣੀ ਭੇਜੇ ਗਏ, ਉਹਨਾਂ ਵਿੱਚੋਂ ਕੱਲੇ ਸਿੱਖ 2147 2647 ਵਿੱਚੋਂ 2147 ਕੱਲੇ ਸਿੱਖ ਨੇ, 499 ਦੂਜੇ ਬੰਦੇ ਨੇ ਸਾਰੇ ਦੇਸ਼ ਵਿੱਚੋਂ। ਫਿਰ ਖਿਆਲ ਕਰੇ ਜੇ ਜਲਿਆਂਵਾਲੇ ਬਾਗ ਦੇ ਵਿੱਚ 1300 ਬੰਦਾ ਸ਼ਹੀਦ ਹੋਇਆ, 1300 ਬੰਦਿਆਂ ਵਿੱਚੋਂ 793 ਉਹ ਗੁਰੂ ਕੇ ਸਿੱਖ ਨੇ ਇਤਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਬੱਜ-ਬੱਜ ਘਾਟ ਦੇ ਉੱਤੇ ਕਲਕੱਤੇ ਕਾਮਾਗਾਟਾ ਮਾਰੂ ਜਹਾਜ਼ ਆਇਆ ਸੀ। ਮੈਂ ਕੱਲੇ ਗੱਲ ਦੀ ਮੈਂ ਤੁਹਾਡੇ ਨਾਲ ਸਾਂਝ ਨਹੀਂ ਪਾ ਸਕਦਾ, ਮੈਨੂੰ ਪਤਾ ਵੀ ਹੋ ਸਕਦਾ ਕਈਆਂ ਨੂੰ ਕਾਮਾਗਾਟਾ ਮਾਰੂ ਦਾ ਪਤਾ ਹੀ ਨਾ ਹੋਵੇ ਵੀ ਕੀ ਹੈ, ਪਰ ਉਹ ਜਹਾਜ਼ ਲੈ ਕੇ ਗਏ ਸਨ। ਜਦੋਂ ਵਾਪਸ ਪਰਤੇ ਕਲਕੱਤੇ ਦੇ ਵਿੱਚ ਉਹਨਾਂ 22 ਨੂੰ ਗੋਲੀਆਂ ਨਾਲ ਉਡਾ ਦਿੱਤਾ ਤੇ 22 ਦੇ 22 ਗੁਰੂ ਕੇ ਸਿੱਖ ਸਨ। ਇਸ ਤਰ੍ਹਾਂ ਕਰਕੇ ਜਦੋਂ ਆਪਾਂ ਸਾਰੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਝਾਤ ਮਾਰਨੇ ਆ ਤਾਂ ਯਾਦ ਰੱਖੋ ਜੇ 5031 ਬੰਦੇ ਟੋਟਲੀ ਸ਼ਹੀਦ ਹੋਏ ਨੇ ਤੇ ਉਹਨਾਂ ਵਿੱਚੋਂ ਬਹੁਤੇ 3031 ਬੰਦੇ, 3000 ਤੋਂ ਉੱਤੇ ਬੰਦੇ ਤੇ ਕੇਵਲ ਗੁਰੂ ਕੇ ਸਿੱਖ ਨੇ 5000 ਵਿੱਚੋਂ 3000 ਦੀ ਗਿਣਤੀ ਜਿਹੜੀ ਸਿੱਖਾਂ ਦੀਆਂ ਕੁਰਬਾਨੀਆਂ ਦੀ ਹੈ, ਜਿਨ੍ਹਾਂ ਨੇ ਆਪਣਾ ਆਪਾ ਵਾਰ ਕੇ ਹਿੰਦੁਸਤਾਨ ਦੀ ਧਰਤੀ ਨੂੰ ਆਜ਼ਾਦ ਕਰਵਾਇਆ। ਮੈਂ ਵਿੱਚੋਂ ਕੁਝ ਹਿੱਸਾ ਛੱਡਣ ਲੱਗਾ ਕਿਉਂਕਿ ਸਮਾਂ ਮੈਨੂੰ ਅਲਾਰਮ ਦੇ ਰਿਹਾ ਹੈ ਤੇ ਮੈਂ 2 ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤਾਂ ਕਿ ਸਭ ਨੂੰ ਇਸ ਗੱਲ ਦਾ ਪਤਾ ਲੱਗ ਜਾਏ ਕਿ ਸਾਡੇ ਨਾਲ ਕੀ ਬੇਇਨਸਾਫੀਆਂ ਹੋਈਆਂ ਨੇ। ਇਹ 2 ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ। ਸਰਦਾਰ ਕਪੂਰ ਸਿੰਘ ਉਹਦੀ ਲਿਖੀ ਕਿਤਾਬ ਦਾ ਨਾਮ ਹੈ ਸਾਚੀ ਸਾਖੀ। ਕਿਤਾਬ ਦੇ ਪੰਨੇ ਦਾ ਨਾਮ ਹੈ 134 ਤੇ 135। ਵਕਤ ਮਿਲਿਆ ਜ਼ਰੂਰ ਦੇਖਿਓ ਜੇ, ਮੈਂ ਬੇਨਤੀ ਕਰਾਂ ਜ਼ਰੂਰ ਦੇਖਿਓ ਜੇ। 2 ਘਟਨਾਵਾਂ ਦਾ ਜ਼ਿਕਰ ਕਰਨ ਲੱਗਿਆ। ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ 10 ਅਕਤੂਬਰ ਅਗਸਤ ਵਿੱਚ ਤੇ ਅਸੀਂ ਆਜ਼ਾਦੀ ਮਨਾਉਂਦੇ ਹਾਂ ਨਾ, ਆਜ਼ਾਦੀ ਦਿਵਸ ਮਨਾਉਂਦੇ ਸੀ ਨਾ, ਅਕਤੂਬਰ ਵਿੱਚ ਹੀ ਸਾਡੇ ਨਾਲ ਕੀ ਹੋਇਆ। 10 ਅਕਤੂਬਰ 1947 ਨੂੰ ਉਸ ਵੇਲੇ ਦਾ ਮੰਤਰੀ ਬਣਿਆ ਰਣਜੀਤ ਸਿੰਘ। ਰਣਜੀਤ ਸਿੰਘ ਦਾ ਕੋਈ ਨਜ਼ਦੀਕੀ ਹੈ, ਰਣਜੀਤ ਸਿੰਘ ਦਾ ਕੋਈ ਨਜ਼ਦੀਕੀ ਹੈ ਤੇ ਇਹ ਘਟਨਾ ਹੁਸ਼ਿਆਰਪੁਰ ਦੇ ਇਲਾਕੇ ਦੀ ਹੈ ਤੇ ਉਸ ਥਾਂ ਦੇ ਉੱਤੇ ਉਹਨਾਂ ਦਾ ਕੋਈ ਨਜ਼ਦੀਕੀ, ਰਣਜੀਤ ਸਿੰਘ ਦਾ ਨਜ਼ਦੀਕੀ ਕੋਈ ਬਹੁਤ ਵੱਡਾ ਪੁਲਿਸ ਦਾ ਅਫਸਰ ਹੈ ਤੇ ਉਹ ਕਿਸੇ ਮਸਲੇ ਦੇ ਵਿੱਚ ਪਿੰਡ ਵਿੱਚ ਗਿਆ, ਕਿਸੇ ਵਿੱਚ ਤੇ ਪਿੰਡ ਵਿੱਚ ਗਿਆ ਤੇ ਉੱਥੇ ਕੁਝ ਪਤਵੰਤ ਤੇ ਸੱਜਣ ਬੈਠੇ ਨੇ ਸਿੱਖ। ਸਿੱਖਾਂ ਦੇ ਕੋਲ ਬੈਠਿਆਂ ਵੇਖ ਕੇ ਤੇ ਉਹਨਾਂ ਵਿੱਚੋਂ ਇੱਕ ਸਿੱਖ ਦਾ ਨੌਜਵਾਨ ਦਾ ਦਾੜਾ ਬਹੁਤ ਲੰਮਾ ਹੈ, ਵਧੀਆ ਦਿਦਾਰੀ ਸਿੱਖ ਹੈ ਤੇ ਉਹਨੂੰ ਉਹ ਹਿੰਦੂ ਸੋਚ ਵਾਲੇ ਨੂੰ, ਬ੍ਰਹਮਣੀ ਸੋਚ ਵਾਲੇ ਨੂੰ ਚੁਭਿਆ। ਉਹ ਚੁਭਿਆ ਬਿਨਾਂ ਕਿਸੇ ਕਸੂਰ ਤੋਂ, ਬਿਨਾਂ ਕਿਸੇ ਕਾਰਨ ਤੋਂ ਉਹਨੂੰ ਕੋਲ ਬੁਲਾਇਆ। ਕੋਲ ਬੁਲਾ ਕੇ ਉਹਦੀ ਦਾੜੀ 'ਚ ਹੱਥ ਪਾ ਕੇ ਦਾੜੀ ਪੁੱਟ ਕੇ ਔਰ ਧਰਤੀ ਤੇ ਸਿੱਟ ਕੇ ਉਹ ਵਾਲ ਉਸ ਹਾਕਮ ਨੇ ਪੈਰਾਂ ਦੇ ਨਾਲ ਉਹਨੂੰ ਦਰੜ ਕੇ ਉਹਨਾਂ ਵਾਲਾਂ ਨੂੰ ਤੇ ਉਹਨਾਂ ਨੂੰ ਚੁੱਕ ਕੇ ਫਿਰ ਦੁਬਾਰੇ ਆਪਣੇ ਬੋਝੇ ਵਿੱਚੋਂ ਤੀਲਾਂ ਦੀ ਡੱਬੀ ਕੱਢ ਕੇ ਤੇ ਉਹਨੂੰ ਅੱਗ ਲਾ ਕੇ ਸਾੜ ਕੇ ਤੇ ਉਹਨੂੰ ਇਹ ਗੱਲ ਕਹੀ ਸੀ, ਕਹਿਣ ਲੱਗੇ ਅੱਜ ਤੋਂ ਬਾਅਦ ਅਸੀਂ ਤੁਹਾਡੇ ਨਾਲ ਇਵੇਂ ਦਾ ਵਿਹਾਰ ਹੀ ਕਰਾਂਗੇ। ਤੁਸੀਂ ਪੰਜਾਬ ਵਿੱਚ ਵੱਡੇ ਨਾਟੂ ਖਾਂ ਬਣੇ ਹੋਏ ਹੋ। ਇਹ ਹੂਬਹੂ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸਰਦਾਰ ਕਪੂਰ ਸਿੰਘ
ਉਹਦੀ ਲਿਖੀ ਹੋਈ ਕਿਤਾਬ ਹੈ ਸਾਚੀ ਸਾਖੀ, ਤੁਸੀਂ ਖੁਦ ਪੜ੍ਹ ਸਕਦੇ ਹੋ, ਪੰਨਾ 134-35। ਮੇਰੇ ਕਹਿਣ ਤੇ ਬਿਲਕੁਲ ਇਤਬਾਰ ਨਾ ਕਰਿਓ, ਸਿੱਖ ਦਾ ਕੋਈ ਵੀ ਕਸੂਰ ਨਹੀਂ ਹੈ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਇਹ ਵੀ ਸਰਦਾਰ ਕਪੂਰ ਸਿੰਘ ਦੀ ਲਿਖੀ ਹੋਈ ਹੈ। ਇਹ ਗੱਲ ਹੈ 1948 ਸਨ ਦੀ, ਇਹ ਵੀ ਅਕਤੂਬਰ ਦੇ ਮਹੀਨੇ ਦੀ ਹੈ। ਅਕਤੂਬਰ ਦਾ ਮਹੀਨਾ 1948 ਸਨ ਤੇ ਪਹਿਲੀ ਵਾਰੀ ਦੁਸਹਿਰਾ ਮਨਾਇਆ ਗਿਆ। ਆਜ਼ਾਦ ਦੇਸ਼ ਵਿੱਚ ਪਹਿਲੀ ਵਾਰੀ ਦੁਸਹਿਰਾ ਮਨਾਇਆ ਗਿਆ। ਜਦੋਂ ਪਹਿਲੀ ਵਾਰੀ ਦੁਸਹਿਰਾ ਮਨਾਇਆ ਗਿਆ, ਜਦੋਂ ਉਹਨਾਂ ਨੇ ਰਾਮ ਦੀਆਂ ਝਾਕੀਆਂ ਕੱਢੀਆਂ, ਰਾਮ ਬਣਾ ਕੇ ਤੇ ਉਹ ਲੈ ਕੇ ਜਾ ਰਹੇ ਨੇ, ਅੱਗੇ ਰਾਵਣ ਨੂੰ ਅੱਗ ਲਾਉਣੀ ਹੈ। ਉਹ ਜਦੋਂ ਝਾਕੀਆਂ ਕੱਢੀਆਂ ਲੈ ਕੇ ਜਾ ਰਹੇ ਨੇ ਤੇ ਉਹਨਾਂ ਵਿੱਚੋਂ ਇੱਕ ਸਿੱਖ ਬਣਾਇਆ। ਹਿੰਦੂ ਨੂੰ ਸਿੱਖ ਦਾ ਰੂਪ ਦਿੱਤਾ ਹੋਇਆ, ਸਿੱਖ ਵਰਗੀ ਦਾੜੀ ਬਣਾਈ ਹੋਈ ਹੈ, ਸਿੱਖ ਵਰਗੀ ਪੱਗ ਬਣਾਈ ਹੋਈ ਹੈ ਤੇ ਉਹਦੇ ਕੱਪੜੇ ਪਾਏ ਹੋਏ ਨੇ ਸਿੱਖਾਂ ਵਰਗੇ, ਤੇ ਉਹਨੂੰ ਗੰਦੇ ਨਾਲੇ ਵਿੱਚ ਲਬੇੜ ਕੇ ਲੈ ਕੇ ਜਾ ਰਹੇ ਨੇ। ਗੰਦੇ ਨਾਲੇ ਵਿੱਚ, ਚਿੱਕੜ ਵਿੱਚ ਉਹਨੂੰ ਲਬੇੜ ਕੇ ਲੈ ਕੇ ਜਾ ਰਹੇ ਨੇ ਤੇ ਉਹਦੇ ਸਿੱਖਾਂ ਵਾਲੇ ਕੱਪੜੇ ਪਾ ਕੇ, ਉਹਦੀ ਦਾੜੀ ਚੋਂਦੀ ਹੈ, ਉਹਦੇ ਚਿਹਰੇ ਤੋਂ, ਉਹਦੇ ਸਾਰੇ ਕੱਪੜਿਆਂ ਤੋਂ ਗੰਦਗੀ ਦੀ ਬੋ ਆ ਰਹੀ ਹੈ। ਤੇ ਹੈਰਾਨੀ ਦੀ ਗੱਲ ਇਹ ਹੈ, ਕਿਵੇਂ ਬਰਦਾਸ਼ਤ ਕਰੀਏ? ਤੁਸੀਂ ਆਪ ਫੈਸਲਾ ਕਰਿਓ। ਜੇ ਮੈਂ ਬੇਨਤੀ ਕਰਨਾ ਚਾਹੁੰਦਾ, ਜਿਸ ਦਿਨ ਤੁਹਾਨੂੰ ਲੱਗਿਆ ਵੀ ਇਹ ਸਿੱਖ ਨਜਾਇਜ਼ ਕਰਦੇ ਨੇ, ਤਵਾਰੀਖ ਦੇ ਪੰਨੇ ਫੋਲ ਕੇ ਵੇਖ ਲਿਓ ਜੇ ਇਹ ਐਵੇਂ ਨਹੀਂ ਇੱਕ ਦਿਨ ਹਥਿਆਰ ਚੁੱਕ ਕੇ ਤੁਹਾਡੇ ਦੁਆਲੇ ਹੋਏ। ਉਸ ਦਿਨ ਉਹਨਾਂ ਨੇ ਐਵੇਂ ਦਾ ਹਾਲਾਤ ਬਣਾ ਕੇ ਸਿੱਖ ਨੂੰ, ਤੇ ਸਭ ਤੋਂ ਵੱਡੀ ਗੱਲ, ਉਹਦੇ ਹੱਥ ਵਿੱਚ ਇੱਕ ਥਾਲ ਪਕੜਾਇਆ, ਥਾਲ ਦੇ ਵਿੱਚ ਮੱਝ ਦਾ ਗੋਹਾ ਰੱਖ ਕੇ ਤੇ ਉਹ ਥਾਲ ਪਕੜਿਆ ਹੋਇਆ। ਦੂਜੇ ਉਹਨੂੰ ਪੁੱਛਦੇ ਵੀ ਤੂੰ ਕਿੱਥੋਂ ਆਇਆ? ਕਹਿਣ ਲੱਗਾ ਮੈਂ ਦਰਬਾਰ ਸਾਹਿਬ ਤੋਂ ਆਇਆ, ਹਰਮੰਦਰ ਸਾਹਿਬ ਤੋਂ ਆਇਆ। ਆ ਤੇਰੇ ਹੱਥ ਵਿੱਚ ਕੀ ਹੈ? ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਪ੍ਰਸ਼ਾਦ ਹੈ, ਮੈਂ ਪ੍ਰਸ਼ਾਦ ਲੈ ਕੇ ਆਇਆ। ਉਹ ਲੋਕ ਉਹਦੇ ਤੋਂ ਹੱਸਦੇ ਨੇ। ਜਦੋਂ ਇਹ ਗੱਲ ਦੇ ਲਈ ਕੁਝ ਇੱਕ ਸਿੱਖਾਂ ਨੇ ਉਸ ਵੇਲੇ ਉੱਠ ਕੇ ਆਵਾਜ਼ ਉਠਾਈ, ਕਹਿਣ ਲੱਗੇ ਭਲਿਓ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਾਂਗੇ। ਉਸ ਵੇਲੇ ਦੇ ਹਾਕਮਾਂ ਨੇ ਸਿੱਖਾਂ ਨੂੰ ਚੁੱਕ ਕੇ ਅੰਦਰ ਜੇਲ੍ਹ ਦੇ ਬੰਦ ਕਰ ਦਿੱਤਾ। ਉਸ ਵੇਲੇ ਡਿਸਟ੍ਰਿਕਟ ਮੈਜਿਸਟ੍ਰੇਟ ਸੀ ਸਰਦਾਰ ਕਪੂਰ ਸਿੰਘ, ਉਹਨੇ ਉਸ ਵੇਲੇ ਵਿੱਚ ਦਖਲ ਅੰਦਾਜ਼ੀ ਕਰਕੇ ਤੇ ਉਹਨਾਂ ਸਿੱਖਾਂ ਨੂੰ ਛੁਡਵਾਇਆ। ਜਦੋਂ ਸਿੱਖਾਂ ਨੂੰ ਛੁਡਵਾ ਕੇ ਦੋਸ਼ੀਆਂ ਨੂੰ ਅੰਦਰ ਕਰਵਾਇਆ ਜਿਨ੍ਹਾਂ ਨੇ ਇਹ ਸਾਰੀ ਨਕਲ ਕੀਤੀ ਸੀ। ਯਾਦ ਰੱਖੋ, ਜੇ ਬਿਨਾਂ ਕਿਸੇ ਮੁਕੱਦਮਾ ਚਲਾਇਆ, ਬਿਨਾਂ ਕਿਸੇ ਸਜ਼ਾਵਾਂ ਦਿੱਤੀਆਂ, ਉਹਨਾਂ ਦੋਸ਼ੀਆਂ ਨੂੰ ਛੱਡ ਦਿੱਤਾ ਗਿਆ ਸੀ। ਤੇ ਸਰਦਾਰ ਕਪੂਰ ਸਿੰਘ ਨੂੰ ਉਲਟਾ ਧਮਕੀ ਦਿੱਤੀ ਗਈ ਸੀ ਵੀ ਜੇ ਤੂੰ ਅੱਜ ਤੋਂ ਬਾਅਦ ਸਿੱਖਾਂ ਦੀ ਇਵੇਂ ਹਮਾਇਤ ਕੀਤੀ ਤਾਂ ਯਾਦ ਰੱਖੀ ਤੇਰੀ ਜ਼ਿੰਦਗੀ ਜਿਉਣੀ ਔਖੀ ਕਰ ਦਿਆਂਗੇ। ਇਸ ਤੋਂ ਰਹਿੰਦਾ ਪੱਖ ਬਾਕੀ ਜਿਹੜਾ ਹੈ ਮੈਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਸਾਂਝਾ ਕਰਨਾ ਹੈ। ਤੁਸੀਂ ਫੈਸਲਾ ਖੁਦ ਕਰਿਓ ਸੁਣਨ ਵਾਲਿਓ, ਵੀ ਕੀ ਸਾਨੂੰ ਹਥਿਆਰ ਚੁੱਕਣੇ ਚਾਹੀਦੇ ਸਨ ਜਾਂ ਸਾਨੂੰ ਕੋਈ ਹੋਰ ਰਸਤਾ ਲੱਭ ਸਕਦਾ ਸੀ। ਇਹ ਆਪਣੇ ਇਤਿਹਾਸ ਦੇ ਪੰਨਿਆਂ ਤੋਂ ਵਿਚਾਰਨ ਦੀ ਕੋਸ਼ਿਸ਼ ਕਰਿਓ। ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਵੀ ਜਿਨ੍ਹਾਂ ਨੂੰ ਤੇ ਕੌਮ ਨਾਲ ਦਰਦ ਹੈ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੈ, ਉਹ ਤੇ ਇਹਨਾਂ 4-5 ਦਿਨਾਂ 'ਚ ਜ਼ਰੂਰ ਗੁਰੂ ਘਰ ਆਇਓ ਜੇ, ਜ਼ਰੂਰ ਬੈਠ ਕੇ ਸੁਣਿਓ ਜੇ, ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸੱਚ ਦੱਸ ਸਕੀਏ ਵੀ ਸਾਡੇ ਨਾਲ ਇਵੇਂ ਦੀ ਬੇਇਨਸਾਫੀ ਹੋਈ ਸੀ, ਇਵੇਂ ਦੇ ਸਾਡੇ ਨਾਲ ਦਰਦ ਭਰੇ ਇਹ ਵਾਕਿਆ ਵਰਤੇ ਸਨ। ਸਮੇਂ ਦੀ ਵਗਿਆ ਨਹੀਂ ਕਰਨੀ ਚਾਹੁੰਦਾ, ਭੁੱਲਾਂ ਚੁੱਕਾਂ ਦੀ ਖਿਮਾ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।